ਜੀ, ਜੀ ਭਾਜੀ। ਅਗਲੀ ਮਿੰਟ ਜੀ ਆਪਾਂ ਗੱਲ ਕਰਦੇ ਜੇ ਜਾਂਦੇ ਹਾਂ ਤਾਂ ਲੋਕ ਸਭਾ ਵਿੱਚ ਬੋਲੇ ਨੇ ਰਾਹੁਲ ਗਾਂਧੀ, ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦਾ ਆંકੜਾ ਸਾਡੇ ਕੋਲ ਵੀ ਹੈ। ਹਾਂਜੀ, ਅੱਜ ਕਾਫੀ ਚਰਚਿਤ ਸਪੀਚ ਹੈ ਅੱਜ ਦੀ ਲੋਕ ਸਭਾ ਦੇ ਵਿੱਚ ਜਿਹੜੀ ਰਾਹੁਲ ਗਾਂਧੀ ਨੇ ਕੀਤੀ ਆ। ਵੈਸੇ ਮੈਂ ਇੱਕ ਗੱਲ ਤੋਂ ਹੈਰਾਨ ਹਾਂ ਕਿ ਦੇਖੋ, ਮੀਡੀਆ ਇਮੇਜ ਜਿਹੜੀ ਕਿਸੇ ਦੀ ਬੇਲ ਕਰਦਾ ਹੈ ਉਹਦਾ ਬਹੁਤ ਅਸਰ ਹੁੰਦਾ ਹੈ। ਰਾਹੁਲ ਗਾਂਧੀ ਦੋ ਤਰ੍ਹਾਂ ਦਾ ਹੈ। ਰਾਹੁਲ ਗਾਂਧੀ ਦੋ ਤਰ੍ਹਾਂ ਦਾ, ਇੱਕ ਲਾਪਰਵਾਹ ਰਾਹੁਲ ਗਾਂਧੀ ਹੈ, ਤੁਸੀਂ ਦੇਖਿਆ ਹੋਣਾ, ਨਾਨ ਸੀਰੀਅਸ ਲੀਡਰ ਦੀ ਤਰ੍ਹਾਂ ਜਦੋਂ ਦਿਲ ਚ ਆਵੇ ਤੇ ਕਿਸੇ ਨਾ ਕਿਸੇ ਪਾਸੇ ਨੂੰ ਚਲੇ ਜਾਂਦਾ ਹੈ, ਛੁੱਟੀਆਂ ਛੱਟੀਆਂ ਮਨਾਉਣ ਵਗੈਰਾ ਵਗੈਰਾ ਆਪਾਂ ਜੇ ਗੱਲ ਕਰੀਏ। ਪਰ ਇੱਕ ਰਾਹੁਲ ਗਾਂਧੀ ਜਦੋਂ ਬਿਲਕੁਲ ਸੀਰੀਅਸ ਹੋ ਜਾਂਦਾ ਹੈ, ਜਦੋਂ ਗੰਭੀਰਤਾ ਦੇ ਨਾਲ ਸਪੀਚ ਕਰਦਾ, ਲਾਜਵਾਬ ਜੀ ਤਾਂ ਰਾਹੁਲ ਗਾਂਧੀ ਜੇ ਪਰਪੱਕਤਾ ਦੇ ਨਾਲ ਨੇਤਾਗਿਰੀ ਕਰੇ ਤਾਂ ਰਾਹੁਲ ਗਾਂਧੀ ਹੁਣ ਇਸ ਟਾਈਮ ਕਹਿ ਲਓ ਕਿ ਜਿਵੇਂ ਆਪਾਂ ਇੱਕ ਸ਼ਬਦ ਇਸਤੇਮਾਲ ਕਰਦੇ ਹਾਂ ਨਾ ਅੰਗਰੇਜ਼ੀ ਚ, ਸਿੰਸੀਅਰ, ਉਹ ਸੁਲਝਿਆ ਹੋਇਆ ਲੱਗਦਾ ਹੈ ਇਸ ਟਾਈਮ। ਪਰੰਤੂ ਮੈਂ ਕਹਿੰਦਾ ਕਿ ਇੱਕ ਉਹਦੇ ਚ ਹੋਰ ਦੂਜੀ ਪਰਸਨੈਲਿਟੀ ਹੈ ਜਿਹੜੀ ਕਈ ਵਾਰ ਲਾਪਰਵਾਹੀ ਕਰ ਜਾਂਦੀ ਹੈ। ਸੋ ਗੱਲ ਇਹ ਆ ਕਿ ਪਰਪੱਕਤਾ ਤੇ ਲਾਪਰਵਾਹੀ ਦਾ ਕੋਈ ਮੇਲ ਨਹੀਂ ਹੁੰਦਾ। ਪਰਪੱਕਤਾ ਜੇ ਪੂਰਨ ਤੌਰ ਤੇ ਹਾਸਲ ਕਰਨੀ ਹੈ ਤਾਂ ਲਾਪਰਵਾਹੀ ਤੁਹਾਨੂੰ ਛੱਡਣੀ ਪਏਗੀ, ਆਲਸ ਤਿਆਗਣੀ ਪਏਗੀ। ਖੈਰ, ਸਪੀਚ ਦੇ ਮੁੱਖ ਅੰਸ਼ ਮੈਂ ਤੁਹਾਨੂੰ ਦੱਸ ਦੇਣਾ। ਇਹਨਾਂ ਨੇ ਆਖਿਆ ਵਾ ਕਿ ਕਿਸਾਨ ਅੰਦੋਲਨ ਵਿੱਚ 700 ਕਿਸਾਨ ਸ਼ਹੀਦ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਅਤੇ ਕਿਸਾਨਾਂ ਤੋਂ ਮਾਫੀ ਮੰਗੀ, ਉਹਨਾਂ ਨੇ ਆਪਣੀ ਗਲਤੀ ਨੂੰ ਸਵੀਕਾਰਿਆ। ਪਰ 30 ਨਵੰਬਰ ਨੂੰ ਇੱਕ ਸਵਾਲ ਦੇ ਜਵਾਬ ਚ ਖੇਤੀ ਮੰਤਰੀ ਨੇ ਆਖਿਆ ਮਾਰੇ ਗਏ ਕਿਸਾਨਾਂ ਦਾ ਕੋਈ ਡਾਟਾ ਨਹੀਂ ਹੈ। ਇਹ ਮੈਂ ਅੰਗਰੇਜ਼ੀ ਦਾ ਜਿਹੜਾ ਉਹ ਹੈ ਉਹਦੇ ਚੋਂ ਕੋਟ ਕਰਕੇ ਤੁਹਾਨੂੰ ਦੱਸ ਰਿਹਾ ਹਾਂ, ਲੱਥਾ ਕਰਕੇ। ਨਾਲ ਉਹ ਕਹਿੰਦੇ ਆ ਕਿ ਅਸੀਂ ਪਤਾ ਲਾਇਆ ਵਾ ਕਿ ਪੰਜਾਬ ਸਰਕਾਰ ਨੇ 400 ਕਿਸਾਨਾਂ ਨੂੰ 5 ਲੱਖ ਦਾ ਮੁਆਵਜ਼ਾ ਦਿੱਤਾ ਆ ਅਤੇ ਇਹਦੇ ਵਿੱਚ 152 ਕਿਸਾਨਾਂ ਨੂੰ ਰੁਜ਼ਗਾਰ ਵੀ ਦੇ ਦਿੱਤਾ ਗਿਆ। ਇਸ ਤੋਂ ਇਲਾਵਾ ਅਸੀਂ ਹਰਿਆਣੇ ਦੇ 70 ਕਿਸਾਨਾਂ ਦੀ ਵੀ ਲਿਸਟ ਬਣਾਈ ਆ ਤੇ ਆਪ ਦੀ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਕੋਈ ਨਾਮ ਨਹੀਂ ਹੈ, ਇਹ ਨਾਮ ਹੈ ਅੱਜ ਪਾਰਲੀਮੈਂਟ ਨੂੰ ਸੌਂਪ ਰਿਹਾ। ਦੇਖੋ ਹੁਣ ਕਿੱਡੀ ਵੱਡੀ ਗੱਲ ਕਹੀ ਆ ਉੱਥੇ ਰਾਹੁਲ ਗਾਂਧੀ ਨੇ। ਆਪਾਂ ਜੇ ਇਸ ਚੀਜ਼ ਨੂੰ ਲਈਏ, ਹਾਲਾਂਕਿ ਉਹ ਪੋਲੀਟੀਸ਼ੀਅਨ ਨੇ, ਉਹਨਾਂ ਨੇ ਵਿਰੋਧੀ ਧਿਰ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦੇ ਮੁੱਦੇ ਚੁੱਕਣੇ, ਉਹਨਾਂ ਦਾ ਫਰਜ਼ ਵੀ ਬਣਦਾ, ਕੋਈ ਆਸਾਨ ਨਹੀਂ ਹੈ। ਪਰ ਦੇਖੋ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸਰਕਾਰ ਨੇ ਇੱਥੇ ਸਾਰਾ ਡਾਟਾ ਕਲੈਕਟ ਕੀਤਾ, ਚਲੋ ਕੁਛ ਘਰਾਂ ਨੂੰ ਨੌਕਰੀਆਂ ਵੀ ਦਿੱਤੀਆਂ, ਕੁਛ ਨੂੰ ਮੁਆਵਜ਼ਾ ਵੀ ਦਿੱਤਾ, ਤਾਂ ਉਹਨਾਂ ਨੇ ਸਾਰਾ ਡਾਟਾ ਜਿਹੜਾ ਜਾ ਕੇ ਸਦਨ ਚ ਰੱਖ ਦਿੱਤਾ। ਹਾਲਾਂਕਿ ਕਰ ਉਹ ਆਪਣੀ ਰਾਜਨੀਤੀ ਲਈ ਹੋ ਸਕਦੇ ਆ, ਪਰ ਅੱਜ ਦੇਖੋ ਕਿੱਡਾ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਝਟਕਾ ਹੈ ਨਰਿੰਦਰ ਮੋਦੀ ਸਰਕਾਰ ਨੂੰ ਕਿ ਕਿਸੇ ਲੀਡਰ ਨੇ ਲਿਸਟ ਕੱਢ ਕੇ ਦੇ ਦਿੱਤੀ ਕਿ 400 ਕਿਸਾਨ ਤੇ ਇੱਕੋ ਸਟੇਟ ਤੇ ਹੀ ਚਲੇ ਗਏ ਪੰਜਾਬ ਦੇ ਜੀ। ਤੁਸੀਂ ਕਹਿੰਦੇ ਹੋ ਕਿ ਡਾਟਾ ਨਹੀਂ ਹੈ। ਸੋ ਬਹੁਤ ਵੱਡੀ ਗੱਲ ਕਹੀ ਹੈ ਰਾਹੁਲ ਗਾਂਧੀ ਨੇ। ਔਰ ਦੂਜੀ ਗੱਲ ਇਹ ਆ ਕਿ ਦੇਖੋ ਫਰਕ ਹੁੰਦਾ ਨੀਅਤ ਦਾ, ਹੁੰਦਾ ਨੀਅਤ ਦਾ। ਜੇ ਨੀਅਤ ਫਿੱਟ ਜਾਵੇ, ਵੈਸੇ ਤੇ ਦੁੱਧ ਵੀ ਫਿੱਟ ਜਾਵੇ ਨਾ, ਦੁੱਧ ਵੀ ਫੁੱਟ ਜਾਵੇ ਤੇ ਆਪਾਂ ਉਹਦਾ ਵੀ ਪਨੀਰ ਪਨੂਰ ਬਣਾ ਲੈਂਦੇ, ਕੋਈ ਨਾ ਕੋਈ ਇਲਾਜ ਕਰ ਲੈਂਦੇ। ਪੰਜਾਬੀ ਬੜੇ ਜੁਗਾੜੀ ਹੁੰਦੇ ਆ ਨਾ, ਆਪਾਂ ਬੀਬੀਆਂ ਸਾਡੀਆਂ ਪਨੀਰ ਬਣਾ ਲੈਂਦੀਆਂ ਕਿ ਦੁੱਧ ਫੁੱਟ ਗਿਆ। ਪਰ ਨੀਅਤ ਫੁੱਟ ਜਾਵੇ ਨਾ, ਉਹਦਾ ਕੋਈ ਇਲਾਜ ਨਹੀਂ ਜੇ ਹੈਗਾ, ਕੋਈ ਇਲਾਜ ਨਹੀਂ ਜੇ ਹੈਗਾ, ਮਾਫ ਕਰਨਾ। ਨੀਅਤ ਹੋਵੇ ਸਾਰਾ ਕੁਛ ਹੋ ਜਾਂਦਾ ਹੈ। ਡਾਟਾ ਤੇ ਇਹਨਾਂ ਦੇ ਕੋਲ WhatsApp ਗਰੁੱਪਾਂ ਦਾ ਵੀ ਹੁੰਦਾ ਅੱਜ ਕੱਲ, ਤੇ ਨਵਾਂ ਕਾਨੂੰਨ ਲਿਆ ਰਹੇ ਆ ਜ਼ਰੂਰ, ਇਹ ਡਾਟਾ ਆ ਰਿਹਾ ਨਵਾਂ, ਡਾਟਾ ਪਾਲਿਸੀ ਆ ਰਹੀ ਹੈ ਇੰਡੀਆ ਦੀ। ਪਰ ਉਹਦੇ ਵਿੱਚ 35 ਸੈਕਸ਼ਨ ਜਿਹੜਾ ਆ, ਗੱਲ ਇਹ ਆ ਕਿ ਅਸੀਂ ਪੜ੍ਹਦੇ ਘੱਟ ਆ, ਜਿਹੜੇ ਬਿੱਲ ਆਉਂਦੇ ਸਾਨੂੰ ਪੜ੍ਹਨੇ ਚਾਹੀਦੇ ਆ। 35 ਸੈਕਸ਼ਨ ਦੇ ਵਿੱਚ ਇਸ ਗੱਲ ਦਾ ਪ੍ਰੋਵੀਜ਼ਨ ਹੈ ਕਿ ਉਹ ਕੰਪਿਊਟਰਾਂ ਤੱਕ ਯਾਨੀ ਪਹੁੰਚ ਕਰ ਸਕਦਾ ਹੈ ਕੇਂਦਰ ਵਾਲੇ। ਤਾਂ ਮਤਲਬ ਇਹ ਆ ਕਿ ਜਦ ਤੁਹਾਡੇ ਕੋਲ ਸਾਰੇ ਡਾਟੇ ਸ਼ਾਟੇ ਹੈਗੇ ਆ, ਕਿਸਾਨਾਂ ਦਾ ਡਾਟਾ ਕਿਉਂ ਨਹੀਂ ਹੋਏ। ਸੋ ਰਾਹੁਲ ਗਾਂਧੀ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਵਾਰੀ ਫੇਰ ਕਿਹਾ ਕਿ ਤੁਸੀਂ ਗਲਤੀ ਕੀਤੀ ਆ, ਤੁਹਾਨੂੰ ਇਸ ਮਾਮਲੇ 'ਚ ਵੀ ਮਾਫੀ ਮੰਗਣੀ ਪਏਗੀ ਜਿਵੇਂ ਅੱਗੇ ਪ੍ਰਧਾਨ ਮੰਤਰੀ ਨੇ ਮਾਫੀ ਮੰਗੀ ਆ।